ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਪੈਰਿਸ ਤੋਂ ਵੀਰ ਵਰਿੰਦਰ ਸਿੰਘ ਜੀ ਦਾ। ਇਹਨਾਂ ਦਾ ਸੇਮ ਹੀ ਇਸ਼ੂ ਹੈ। ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਗੁਰਦਾਸਪੁਰ ਅੱਤਵਾਦੀ ਹਮਲਾ ਹੋਇਆ ਹੈ, ਮੈਨੂੰ ਇਸ ਵਿੱਚ ਸੈਂਟਰ ਸਰਕਾਰ, ਸਟੇਟ ਸਰਕਾਰ ਅਤੇ ਰਾਹ ਏਜੰਸੀ ਦੀ ਮਿਲੀ ਭਗਤ ਲੱਗਦੀ ਹੈ। ਕਾਰਨ ਇੱਕੋ ਹੀ ਹੈ, ਉਹ ਸਭ ਨੂੰ ਪਤਾ ਹੈ ਖਾਲਿਸਤਾਨ ਦੀ ਦਿਨੋਂ ਦਿਨ ਵੱਧ ਰਹੀ ਆਵਾਜ਼ ਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਆਵਾਜ਼ ਨੂੰ ਦਬਾਉਣਾ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬੜੇ ਬਰੀਫ ਦੇ ਵਿੱਚ ਉਹਨਾਂ ਨੇ ਸਾਰੀ ਗੇਮ ਨੂੰ ਸਮਝਿਆ ਔਰ ਬਿਆਨਿਆ ਕਿ ਸੈਂਟਰ, ਸਟੇਟ ਔਰ ਮੇਨ ਇਹਨਾਂ ਦੀ ਜਿਹੜੀ ਰਾਹ ਖਾਸ ਤੌਰ ਤੇ ਸਾਰੇ ਨੂੰ ਮਾਸਟਰਮਾਈਂਡ ਕਰਦੀ ਹੈ ਜੀ। ਔਰ ਜੇ ਅਸੀਂ ਇਹ ਸਾਰੇ ਦਾ ਸਬਬ ਦੇਖੀਏ ਕਿ ਇਹ ਕਰਾ ਕੇ ਜਿਹੜੀਆਂ ਟਾਈਮਿੰਗਸ ਵੀ ਉਹਨਾਂ ਨੇ ਸਿਲੈਕਟ ਕੀਤੀਆਂ ਆਪਣੇ ਲਿਹਾਜ਼ ਨਾਲ, ਕਿਉਂਕਿ ਜਿਵੇਂ ਯਾਕੂਬ ਮੈਨਨ ਜਿਹੜਾ ਕਿ ਟਾਈਗਰ ਮੈਨਨ ਦਾ ਭਰਾ ਹੈ, ਉਸ ਬੇਗੁਨਾਹ ਆਦਮੀ ਨੂੰ ਫਾਂਸੀ ਤੇ ਚੜਾਇਆ ਜਾਣਾ 30 ਜਾਂ 31 ਜੁਲਾਈ ਦਾ ਟਾਈਮ ਹੈ। ਬੇਸ਼ੱਕ ਸੁਪਰੀਮ ਕੋਰਟ 'ਚ ਅੱਜ ਹੀਅਰਿੰਗ ਹੋਈ ਹੋਏਗੀ, ਪਰ ਕੁਛ ਨਿਕਲਣ ਦੀ ਆਸ ਨਹੀਂ। ਔਰ ਇਹਦੇ ਥੱਲੇ ਹੁਣ ਫਾਂਸੀ ਹੋਰ ਵੀ ਪੱਕੀ ਹੋ ਗਈ ਪਾਕਿਸਤਾਨ ਦੇ ਖਾਤੇ 'ਚ ਪਾ ਕੇ। ਉਹ ਬੇਗੁਨਾਹ ਆਦਮੀ ਜਿਹੜਾ ਹੈ, ਔਰ ਘੱਟੋ ਘੱਟ 200 ਤੋਂ ਜ਼ਿਆਦਾ ਜਿਹੜੇ ਭਾਰਤ ਦੇ ਵੀ ਥੋੜੇ ਬਹੁਤ ਇਮਾਨਦਾਰ ਕਿਸਮ ਦੇ ਲੋਕ ਨੇ, ਜਿਨ੍ਹਾਂ ਦੇ ਵਿੱਚ ਈਵਨ ਜੇਠ ਮਲਾਨੀ ਔਰ ਸਿਨਹਾ ਔਰ ਸ਼ਤਰੂਘਨ ਸਿਨਹਾ ਔਰ ਦੂਸਰੇ ਵੀ ਇਸ ਕਿਸਮ ਦੇ ਸ਼ਾਮਲ ਨੇ। ਉਹਨਾਂ ਦੇ ਵਿੱਚ ਲਿਟਰਰੀ ਫਿਗਰਸ ਨੇ, CPI, CPM, ਦੂਸਰਿਆਂ ਦੇ ਵਰਿੰਦਾ ਕਰਾਤ। ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਲਿਖਿਆ, ਰਾਸ਼ਟਰਪਤੀ ਨੂੰ, ਕਿ ਵੀ ਇਹ ਫਾਂਸੀ ਦੀ ਸਜ਼ਾ ਜਿਹੜੀ ਠੀਕ ਨਹੀਂ ਹੈ। ਔਰ ਜਿਹੜਾ ਜਸਟਿਸ ਕਾਟਜੂ ਨੇ ਤੇ ਕਿਹਾ ਵੀ ਬਿਲਕੁਲ ਕਾਨੂੰਨ ਦੀ ਮੌਕਰੀ ਹੈ, ਕਿ ਵੀ ਉਹਨੇ ਕੋਈ ਉਹਦਾ ਰੋਲ ਨਹੀਂ ਹੈ। ਕਿਸੇ ਕੋ ਕੰਸਪੀਰੇਟਰ ਦਾ ਬਿਆਨ ਜਿਹੜਾ ਉਹਨੇ ਵਾਪਸ ਲੈ ਲਿਆ, ਉਹਦੇ ਤੇ ਬੇਸ ਨੂੰ ਫਾਂਸੀ ਚੜਾਈ ਜਾ ਰਹੀ ਹੈ। ਇਵੇਂ ਹੀ ਹੈ ਜਿਵੇਂ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਕੀਤਾ ਸੀ। ਕੇਰ ਸਿੰਘ ਦਾ ਇਹ ਸੀ ਜੀ, ਉਹਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਲਈ ਕਿਹਾ ਤੇ ਅੰਮ੍ਰਿਤ ਛਕ ਕੇ ਉਹਨੇ ਮਾਰਿਆ ਇੰਦਰਾ ਗਾਂਧੀ ਨੂੰ। ਇਸ ਲਈ ਉਹਨੇ ਟੈਰਰਿਜ਼ਮ ਜਿਹੜਾ ਉਹਨੂੰ ਦਹਿਸ਼ਤਗਰਦੀ ਦੇ ਲਈ ਉਹ ਕੰਸਪੀਰੇਟਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਜੋੜ ਕੇ ਫਿਰ ਇਹ ਵੀ ਹੋਏਗਾ ਕੱਲ ਨੂੰ, ਅਜੇ ਜਿਉਂ-ਜਿਉਂ ਇਹ ਹੋਏਗਾ। ਜੀ ਦੇਖੋ, ਇਹ ਜਦੋਂ ਵੀ ਤੁਸੀਂ ਦੇਖੋਗੇ 15 ਅਗਸਤ ਜਾਂ 26 ਜਨਵਰੀ ਤੋਂ ਪਹਿਲਾਂ ਕੁਛ ਨਾ ਕੁਛ ਇਸ ਕਿਸਮ ਦਾ ਇਹ ਕਰਾਂਦੇ ਹੀ ਹੁੰਦੇ ਨੇ ਜੀ। ਉਹ 4 ਆ ਗਏ ਸੀ, ਉਹਨਾਂ ਨੇ ਦਿੱਲੀ ਉਲਟਾ ਦੇਣੀ ਸੀ, ਉਹਨਾਂ ਨੇ ਇਹ ਕਰ ਦੇਣਾ ਸੀ, ਉਹ ਕਰ ਦੇਣਾ ਸੀ। ਸੋ ਹੁਣ 2-3 ਹਫ਼ਤੇ ਬਾਅਦ ਹੀ 15 ਅਗਸਤ ਵੀ ਆ ਰਿਹਾ, ਸੋ ਉਹਦੇ ਨਾਲ ਵੀ ਇਹਨੂੰ ਜੋੜ ਕੇ ਕਰ ਸਕਦੇ ਨੇ। ਪਰ ਇਹ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਏਜੰਸੀਆਂ ਨੂੰ ਚਿੰਤਾ ਸਤਾ ਰਹੀ ਹੈ, ਉਹ ਸਿੱਖਾਂ ਦੇ ਵਿੱਚ ਖਾਲਿਸਤਾਨ ਲਹਿਰ ਦੀ ਜਿਹੜੀ ਹੈ ਮੁੜ ਸੁਰਜੀਤੀ ਹੈ ਜਾਂ ਉਹਦੀ ਸੁਰਜੀਤੀ ਹੈ। ਔਰ ਉਹਨੂੰ ਕਿਲ ਕਰਨ ਦੇ ਲਈ ਇਹ ਪੰਜਾਬ ਦੇ ਵਿੱਚ ਇੱਕ ਡਰ ਸਹਿਮ ਦਾ ਮਾਹੌਲ, ਇਸ ਬਹਾਨੇ ਨਾਲ ਜਿਹੜੀ ਥੋੜੀ ਬਹੁਤ ਪੋਲੀਟੀਕਲ ਐਕਟੀਵਿਟੀ ਉੱਥੇ ਹੋ ਰਹੀ ਹੈ, ਉਹਨੂੰ ਵੀ ਦਬਾਉਣ ਦੇ ਲਈ ਇਹ ਜਿਹੜਾ ਯਤਨਸ਼ੀਲ ਹੋਣਗੇ। ਸੋ ਇਹਨਾਂ ਦਾ ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਚਿੱਠੀ ਆਈ ਹੈ ਹੱਥੀ ਲਿਖਤ। ਇਹ ਆਈ ਹੈ ਪਰ ਉਹਨਾਂ ਨੇ ਆਪਣਾ ਨਾਮ ਗੁਪਤੀ ਰੱਖਿਆ ਹੈ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਭਾਈ ਸਾਹਿਬ, ਮੈਂ ਫੌਜੀ ਸਿੰਘ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣਾ ਨਾਮ ਗੁਪਤ ਰੱਖ ਕੇ ਲਿਖਣ ਲਈ ਕਿਹਾ ਸੀ। ਮੈਂ ਇੱਕ ਵਿਚਾਰ ਸਾਂਝਾ ਕਰਨਾ ਸੀ ਕਿ ਸਵਾਮੀ ਰਜਨੀਸ਼ ਉਰਫ ਓਸ਼ੋ, ਜਿਨ੍ਹਾਂ ਦਾ ਮੈਂ ਵਿਚਾਰ ਸੁਣਿਆ, ਜੋ ਉਹਨਾਂ ਨੇ ਆਪਣੇ ਕਿਸੇ ਚੇਲੇ ਦੇ ਸਵਾਲ ਦੇ ਜਵਾਬ ਵਿੱਚ ਦਿੱਤਾ। ਸਵਾਲ: ਪੰਜਾਬ ਦੀ ਸਮੱਸਿਆ ਕਿਵੇਂ ਹੱਲ ਹੋਵੇ? ਜਵਾਬ ਸੀ, ਉਹ ਕਹਿੰਦਾ ਜੇ ਮੇਰੇ ਹੱਥ ਹੋਵੇ ਤਾਂ ਮੈਂ 4 ਘੰਟੇ ਤੋਂ ਵੱਧ ਸਮਾਂ ਨਾ ਲਾਵਾਂ, ਇਹ ਕੋਈ ਸਮੱਸਿਆ ਨਹੀਂ। ਦੂਸਰਾ, ਖਾਲਿਸਤਾਨ ਸਹਿਮਤੀ ਨਾਲ ਭਾਰਤ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ। ਅਸੀਂ ਝਗੜੇ ਨਾਲ ਪਾਕਿਸਤਾਨ ਬਣਾਇਆ ਤਾਂ ਸਦਾ ਲਈ ਦੁਸ਼ਮਣੀ ਮੁੱਲ ਲੈ ਲਈ, ਇਹ ਸਮਝਦਾਰੀ ਨਹੀਂ ਹੈ। ਤੀਸਰਾ, ਸਿੱਖ ਕਹਿੰਦੇ ਹਨ ਰਾਜ ਕਰੇਗਾ ਖਾਲਸਾ। ਦਾ ਜਵਾਬ ਹੀ ਇਹ ਹੈ ਕਿ ਬੇਸ਼ੱਕ ਇੱਕ ਸਿੱਖ ਬਚ ਜਾਵੇ ਦੁਨੀਆ ਵਿੱਚ, ਫਿਰ ਵੀ ਰਾਜ ਦਾ ਸੰਕਲਪ ਜ਼ਿੰਦਾ ਰਹੇਗਾ। ਚੌਥਾ, ਸਿੱਖਾਂ ਨੇ ਇੰਦਰਾ ਨੂੰ ਮਾਰ ਦਿੱਤਾ, ਮੈਂ ਇਸ ਨੂੰ ਸਹੀ ਕਦਮ ਮੰਨਦਾ ਹਾਂ। ਪੰਜਵਾਂ, ਜੇ ਇੱਕ ਵਾਰ ਖਾਲਿਸਤਾਨ ਦੀ ਮੰਗ ਹੋ ਗਈ ਤਾਂ ਇਹ ਬਣ ਕੇ ਰਹੇਗਾ, ਚਾਹੇ ਕਈ ਸਾਲ ਲੱਗ ਜਾਣ। ਭਾਈ ਸਾਹਿਬ, ਇਹ ਜਵਾਬ ਉਹਨਾਂ ਦਾ ਹੈ। ਮੇਰੇ ਕੋਲ ਆਡੀਓ ਹੈ, ਮੈਂ ਭੇਜ ਰਿਹਾ ਹਾਂ, ਸ਼ਾਇਦ ਤੁਸੀਂ ਸੁਣੀ ਹੋਵੇ, ਫਿਰ ਵੀ ਇਸ ਬਾਰੇ ਆਪਣਾ ਵਿਚਾਰ ਦੇਣਾ। ਇੱਕ ਬੇਨਤੀ, ਇਹ ਸਿੰਘ ਹਨ ਜੋ ਤੁਹਾਡੇ ਪੰਥਕ ਵਿਚਾਰਾਂ ਨੂੰ ਸੁਣਦੇ ਹਨ ਤੇ ਅੱਗੇ ਪ੍ਰਗਟਾਉਂਦੇ ਹਨ। ਕਿਰਪਾ ਕਰਕੇ ਤੁਸੀਂ ਆਪ ਇਹਨਾਂ ਦੇ ਨਾਮ ਲੈ ਕੇ ਹੌਸਲਾ ਅਫਜ਼ਾਈ ਕਰੋ ਜੀ। ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ, ਹਰਦੀਪ ਸਿੰਘ, ਜੰਮੂ ਲੁਧਿਆਣਾ ਵਾਲੇ। ਜੀ ਡਾਕਟਰ ਸਾਹਿਬ। ਇਹਨਾਂ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਬਹੁਤ ਪਹਿਲਾਂ ਸਾਨੂੰ ਲਿਖਿਆ ਸੀ ਜੀ
ਉਦੋਂ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਵੀ ਜਿਹੜੇ ਵੀ ਉੱਥੋਂ ਸਾਨੂੰ ਵੀਰ ਲਿਖਦੇ ਨੇ ਅਸੀਂ ਉਹਨਾਂ ਬਾਰੇ ਚਿੰਤਤ ਵੀ ਹੁੰਦੇ ਹਾਂ ਜੀ। ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਸਾਨੂੰ ਹੌਸਲਾ ਵੀ ਮਿਲਦਾ ਜਦੋਂ ਤੁਸੀਂ ਉੱਥੋਂ ਬੈਠ ਕੇ ਲਿਖਦੇ ਹੋ। ਪਰ ਸਾਨੂੰ ਇਹ ਵੀ ਹੁੰਦਾ ਵੀ ਐਵੇਂ ਇਸ ਬਹਾਨੇ ਨਾਲ ਖਾਮਖਾਹ ਦੀ ਹਰਾਸਮੈਂਟ ਜਾਂ ਪਰੇਸ਼ਾਨੀ ਨਾ ਹੋਏ, ਇਸ ਲਈ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਵੀ ਭਾਵੇਂ ਤੁਸੀਂ ਕੋਈ ਡਿਫਰੈਂਟ ਨਾਂ ਵੀ ਇਸਤੇਮਾਲ ਕਰ ਸਕਦੇ ਹੋ, ਐਜ਼ ਲੌਂਗ ਐਜ਼ ਤੁਹਾਡੇ ਵਿਚਾਰ ਭਾਵ ਸਾਡੇ ਤੱਕ ਪਹੁੰਚ ਜਾਂਦੇ ਨੇ, ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਰਜਨੀਸ਼ ਜਿਹਦਾ ਨਾਂ, ਜਿਹਨੂੰ ਆਚਾਰੀਆ ਟੀਚਰ ਰਜਨੀਸ਼ ਕਰਕੇ ਸੀ, ਪਰ ਮਰਨ ਤੋਂ ਪਹਿਲਾਂ ਉਹ ਕਹਿੰਦਾ ਵੀ ਮੈਂ ਹੁਣ ਊਸ਼ੋ ਬਣਨਾ, ਇਹ ਜਾਪਾਨੀ ਜ਼ਬਾਨ ਦਾ ਸ਼ਬਦ ਹੈ, ਫਿਰ ਊਸ਼ੋ ਬਣ ਗਿਆ ਜੀ। ਸੋ ਬਹੁਤ ਸਾਰੀਆਂ ਉਹਦੀਆਂ ਰਚਨਾਵਾਂ ਹੁਣ ਊਸ਼ੋ ਦੇ ਨਾਂ ਥੱਲੇ ਕਿਤਾਬਾਂ ਦੇ ਉੱਤੇ ਵੀ ਉਹਦਾ ਜਪਜੀ ਸਾਹਿਬ ਦੇ ਉੱਤੇ ਵਿਚਾਰ ਵੀ ਬੜੇ ਸਿੱਖ ਨੂੰ ਸਰਕੂਲੇਟ ਵੀ ਕਰਦੇ ਨੇ, ਬੜਾ ਐਡਮਾਇਰ ਵੀ ਕਰਦੇ ਨੇ। ਔਰ ਖਾਲਿਸਤਾਨ ਦੇ ਉੱਤੇ ਇੱਕ ਸਵਾਲ ਦੇ ਜਵਾਬ 'ਚ ਉਹਦੇ ਜਿਹੜੇ 4-5 ਨੁਕਤੇ ਉਹਨੇ ਦਿੱਤੇ, ਉਹਨੂੰ ਲੈ ਕੇ ਕਈ ਵੀਰ ਭੈਣਾਂ ਜਿਹੜੇ ਨੇ ਬੜੇ ਉਤਸ਼ਾਹਤ ਹੋ ਕੇ ਉਹਨੂੰ ਸਰਕੂਲੇਟ ਵੀ ਕਰਦੇ ਨੇ ਜੀ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਜਨੀਸ਼ ਇੱਕ ਬ੍ਰਿਲੀਅੰਟ ਫਿਲਾਸਫਰ ਸੀ, ਫਿਲਾਸਫੀ ਦਾ ਹੀ ਟੀਚਰ ਸੀ। ਉਹਨੇ ਪੜ੍ਹਿਆ ਦੁਨੀਆ ਨੂੰ ਚੰਗੀ ਤਰ੍ਹਾਂ, ਔਰ ਘੱਟੋ ਘੱਟ ਬ੍ਰਾਹਮਣਵਾਦ ਦੇ ਬਹੁਤ ਸਾਰੇ ਜਿਹੜੇ ਦਾਅ ਪੇਚ ਨੇ ਉਹਨਾਂ ਤੋਂ ਉਹ ਚੰਗੀ ਤਰ੍ਹਾਂ ਵਾਕਿਫ ਸੀ। ਔਰ ਇਸ ਲਈ ਉਹਨੇ ਜਿਹੜੀ ਬ੍ਰਾਹਮਣਵਾਦੀ ਔਰ ਖਾਸ ਤੌਰ ਤੇ ਜਿਵੇਂ ਗਾਂਧੀ ਬਾਰੇ ਵੀ ਉਸ ਦੇ ਵਿਚਾਰ ਬੜੇ ਸਪਸ਼ਟ ਸੀ ਕਿ ਵੀ ਇਹ ਵੀ ਇੱਕ ਫਰਾਡ ਸੀ, ਔਰ ਉਹਦੇ 'ਚ ਕੋਈ ਵੀ ਅਹਿੰਸਾ ਔਰ ਉਸ ਦੇ ਨਾਂ ਥੱਲੇ ਜਿਹੜਾ ਉਸ ਨੇ ਇੱਕ ਦਮ ਵੀ ਰਚਿਆ ਹੋਇਆ ਸੀ। ਸੋ ਜਿਹੜਾ ਇੰਦਰਾ ਗਾਂਧੀ ਨੂੰ ਮਾਰਨਾ ਜਸਟੀਫਾਈ ਕੀਤਾ ਉਹਨੇ, ਉਸ ਦੀ ਵੀ ਬੈਕਗਰਾਉਂਡ ਇਹੀ ਹੈ ਵੀ ਉਸ ਬਾਰੇ ਵੀ ਉਹ ਬੜਾ ਕਲੀਅਰ ਸੀ ਕਿ ਵੀ ਇਹ ਕਿਸ ਕਿਸਮ ਦੀ ਰਾਜਨੀਤੀ ਕਰਦੇ ਨੇ। ਲੇਕਿਨ ਕੁੱਲ ਮਿਲਾ ਕੇ ਇਨ ਦਾ ਐਂਡ ਇਹਨਾਂ ਸਾਰਿਆਂ ਨੂੰ ਹੀ ਭੰਡਦਿਆਂ ਫਿਰ ਉਹ ਬਾਹਰ ਆਇਆ ਅਮਰੀਕਾ 'ਚ, ਇੱਥੇ ਕਿਹੜੀ ਸਟੇਟ ਹੈ ਉਹਦੇ 'ਚ ਉਹਨੇ 70,000 ਏਕੜ ਰਜਨੀਸ਼ਪੁਰਮ ਥਾਂ ਲੈ ਕੇ ਆਪਣਾ ਡਿਵੈਲਪ ਕੀਤਾ। ਬਟ ਲੇਟਰ ਔਨ ਮੈਂ ਸਮਝਦਾ ਵੀ ਬੇਸ਼ੱਕ ਬਿਗਨਿੰਗ ਉਹਦੀ ਕਿੰਨੀ ਕੁ ਵੀ ਚੰਗੇ ਚਿਜ਼ਲ ਥਾਟ ਵਾਲੇ ਮਾਈਂਡ ਦੀ ਹੋਏ, ਉਹ ਵੀ ਇਹ ਜਿਹੜਾ ਲਸਟ ਦਾ ਔਰ ਇਹ ਧਨ ਦੌਲਤ ਦਾ, ਫਿਰ 90 ਉਹਦੇ ਕੋਲ ਰੋਲਸ ਰਾਇਸ ਸੀ, ਜਿਸ ਕਿਸਮ ਦਾ ਉਹਦੇ ਆਸ਼ਰਮ 'ਚ ਚੱਲ ਪਿਆ, ਡਰੱਗਸ ਵੀ, ਮਰਡਰ ਵੀ ਹੋਏ, ਔਰ ਫ੍ਰੀ ਸੈਕਸ ਦੇ ਨਾਂ ਥੱਲੇ ਕਈ ਕੁਛ ਐਸਾ ਹੈ ਕਿ ਅਮਰੀਕਨ ਏਜੰਸੀਆਂ ਨੇ ਵੀ ਕੰਨ ਖੜੇ ਕਰ ਲਏ, ਔਰ ਨਤੀਜੇ ਦੇ ਤੌਰ ਤੇ ਇਵੈਂਚੁਅਲੀ ਉਹ ਐਂਡ ਅਪ ਹੋਇਆ ਇੱਥੇ ਪ੍ਰਿਜ਼ਨ ਦੇ ਵਿੱਚ। ਫਿਰ ਉਹਨੂੰ ਇਹੀ ਦਿੱਤੀ ਉਹਨਾਂ ਨੇ ਜਿਹੜੀ ਕੰਡੀਸ਼ਨ ਵੀ ਇਧਰ ਲੀਵ ਜਾਂ ਫਿਰ ਫੇਸ ਕਰ ਇੱਥੇ ਸਾਰੇ ਕੇਸਾਂ ਨੂੰ। ਸੋ ਉਹ ਸਭ ਕੁਛ ਹੀ ਆਪਣਾ ਛੱਡ ਛਡਾ ਕੇ ਇੱਥੋਂ ਚਲਾ ਗਿਆ, ਭਗਵਾਨ ਬਣ ਗਿਆ ਸੀ ਤੱਕ, ਭਗਵਾਨ ਰਜਨੀਸ਼ ਕਹਿੰਦੇ ਸੀ ਉਹਨੂੰ ਜੀ। ਔਰ ਨਤੀਜੇ ਦੇ ਤੌਰ ਜਿਉਂ ਹੀ ਉਹ ਗਿਆ, ਉਹਦੇ ਬਹੁਤ ਸਾਰੇ ਇਵੇਂ ਚੇਲੇ ਚੇਲੀਆਂ ਇੱਥੇ ਜਿਹੜੇ ਸੱਚਮੁੱਚ ਉਹਨੂੰ ਭਗਵਾਨ ਸਮਝਣ ਲੱਗ ਪਏ ਸੀ। ਕਈ ਤਾਂ ਪਾਗਲਖਾਨਿਆਂ 'ਚ ਐਂਡ ਹੋਏ ਕਿ ਜੇ ਹਮਾਰੇ ਭਗਵਾਨ ਹਮੇ ਛੋੜ ਗਏ ਜੀ। ਸੋ ਐਂਡ ਦੇ ਵਿੱਚ ਉਹ ਹਿਮਾਚਲ 'ਚ ਸੈਟਲ ਹੋਣਾ ਚਾਹੁੰਦਾ ਸੀ। ਫਿਰ ਉਹ ਸੂਟ ਨਹੀਂ ਸੀ ਕਰਦਾ, ਬਹੁਤ ਸਾਰੀਆਂ ਚੀਜ਼ਾਂ ਉਹਨੇ ਜਿਹੜੀਆਂ ਨੇ ਇਹਨਾਂ ਦਾ ਦੰਭ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਪਰ ਮੈਂ ਇਹ ਸਮਝਦਾ ਵੀ ਕੁੱਲ ਮਿਲਾ ਕੇ, ਔਰ ਜਦੋਂ ਅਸੀਂ ਕਿਸੇ ਦਾ ਇੱਕ ਹਿੱਸਾ ਪਿਕ ਕਰ ਲੈਂਦੇ ਹਾਂ, ਫਿਰ ਬਹੁਤ ਸਾਰੇ ਉਹਦੀ ਸ਼ਖਸੀਅਤ ਦੇ ਸਾਰੇ ਹਿੱਸਿਆਂ ਨੂੰ ਹੀ ਉਸ ਨਾਤੇ ਦੇਖਣਾ ਸ਼ੁਰੂ ਕਰ ਦਿੰਦੇ ਨੇ। ਰਜਨੀਸ਼ ਨੇ ਬੇਸ਼ੱਕ ਜਪਜੀ ਸਾਹਿਬ ਜਾਂ ਉਹਨਾਂ ਦਾ ਕਹਿਣਾ ਕਿ ਨਾਨਕ ਨੇ ਗਾ ਕੇ ਪਾ ਲਿਆ ਉਸ ਨਾਲ, ਲੇਕਿਨ ਉਹ ਸਿੱਖ ਸਿਧਾਂਤ ਦੇ ਮੀਰੀ ਪੀਰੀ ਦੇ ਪ੍ਰਿੰਸੀਪਲ ਦਾ ਕ੍ਰਿਟਿਕ ਸੀ। ਉਹ ਤਲਵਾਰ ਦਾ ਕੀ ਸੰਬੰਧ ਹੈ ਅਧਿਆਤਮ ਦੇ ਨਾਲ, ਜਾਂ ਇਸ ਸਾਰੇ ਨੂੰ ਡਿਫਰੈਂਟ ਐਂਗਲ ਤੋਂ ਸੋਚਦਾ ਸੀ। ਉਹਦਾ ਜਿਹੜਾ ਨੈਸ਼ਨਲਿਜ਼ਮ ਹੈ, ਹਿੰਦੂ ਨੈਸ਼ਨਲਿਜ਼ਮ ਜਾਂ ਇੰਡੀਅਨ ਨੈਸ਼ਨਲਿਜ਼ਮ, ਉਹ ਬ੍ਰੌਡਰ ਨੈਸ਼ਨਲਿਜ਼ਮ ਸੀ। ਔਰ ਉਹ ਸਮਝਦਾ ਸੀ, ਉਹ ਬੇਸ਼ੱਕ ਏਰੀਆ ਵਾਈਜ਼ ਉਹਨੇ ਕਿਹਾ ਜੀ ਜੇ ਪਾਕਿਸਤਾਨ ਲੜ ਕੇ ਬਣਾਇਆ ਦੁਸ਼ਮਣੀ ਹੈ, ਦੇ ਦਿਓ ਸਿੱਖਾਂ ਨੂੰ। ਉਹ ਇਹ ਵੀ ਕਹਿੰਦਾ ਸੀ ਇਸ ਮੁਲਕ 'ਚ ਹੋਰ ਲੋਕ ਹੀ ਕਿਹੜੇ ਨੇ, ਇਹੀ ਲੋਕ ਨੇ। ਲੇਕਿਨ ਉਹ ਇਹ ਕਹਿਣ ਲੱਗਿਆ ਵੀ ਕੋਈ ਸਿੱਖਾਂ ਨੂੰ ਆਪਣੀ ਉਸ ਪਿਆਰ ਗਲਵਕੜੀ ਚੋਂ ਜਿਹੜੀ ਹਿੰਦੂਤਵਾਦੀ ਹੈ ਸੋ ਕਾਲਡ, ਉਹਦੇ ਤੋਂ ਪਾਸੇ ਨਹੀਂ ਸੀ ਕਰਨਾ ਚਾਹੁੰਦਾ। ਉਹ ਸੱਭਿਆਚਾਰਕ ਤੌਰ ਦੇ ਉੱਤੇ ਸਮਝਦਾ ਸੀ ਬਈ ਇੱਥੋਂ ਦਾ ਇੱਕ ਸੱਭਿਆਚਾਰ ਹੈ, ਔਰ ਇਹ ਅਲਟੀਮੇਟਲੀ ਉਸ ਸੱਭਿਆਚਾਰ ਨੂੰ ਹੀ ਪ੍ਰਮੋਟ ਕਰਨਗੇ, ਉਸ ਤਹਿਜ਼ੀਬ ਨੂੰ ਹੀ ਪ੍ਰਮੋਟ ਕਰਨਗੇ। ਔਰ ਇਸ ਗੱਲ ਨੂੰ, ਕਿਉਂਕਿ ਜਿਹੜਾ ਵੀ ਗੁਣਵਾਨ ਆਦਮੀ ਗਿਆਨ ਦੇ ਐਂਗਲ ਤੋਂ ਤਹਿ ਤੱਕ ਪਹੁੰਚਣਾ ਚਾਹੁੰਦਾ ਹੈ, ਇਹ ਗੱਲ ਉਹਨੂੰ ਕਲੀਅਰ ਸੀ ਕਿ ਵੀ ਜਦੋਂ ਹੁਣ ਸਿੱਖਾਂ ਨੇ ਮੰਗ ਚੁੱਕ ਲਈ ਹੈ, ਇਹ ਲੈ ਕੇ ਹਟਣਗੇ। ਉਹ ਹਿਸਟਰੀ ਦਾ ਸਟੂਡੈਂਟ ਵੀ ਸੀ। ਔਰ ਦੂਜੀ ਗੱਲ ਉਹਨੇ ਕਿਹਾ ਵੀ ਜਦੋਂ ਤੱਕ ਇੱਕ ਵੀ ਸਿੱਖ ਮੌਜੂਦ ਹੈ ਇਸ ਧਰਤੀ ਦੇ ਉੱਤੇ, ਰਾਜ ਕਰੇਗਾ ਖਾਲਸਾ ਪੜ੍ਹਦਾ, ਰਾਜ ਦਾ ਸੰਕਲਪ ਕਾਇਮ ਹੈ। ਸੋ ਮੈਂ ਸਮਝਦਾ ਵੀ ਉਹਨੇ ਇਹਨਾਂ ਵੈਲਿਊਜ਼ ਨੂੰ ਸਮਝਿਆ ਸੀ, ਲੇਕਿਨ ਕਿਉਂਕਿ ਉਹਦੀ ਆਪਣੀ ਜ਼ਿੰਦਗੀ 'ਚ ਉਹਦੇ ਤਬਦੀਲੀਆਂ ਇੰਨੀ ਤੇਜ਼ੀ ਨਾਲ ਹੁੰਦੀਆਂ ਗਈਆਂ ਉਸ ਦੇ ਸਾਰੇ ਚੋਂ ਕਿ ਉਹ ਕੋਈ ਰੈਵੋਲੂਸ਼ਨ ਜਨਰੇਟ ਕਰਨ ਦੀ ਸਮਰੱਥਾ ਨਹੀਂ ਸੀ ਰੱਖਦਾ। ਬਾਕੀ ਇਹਨਾਂ ਨੇ ਆਪਣੇ ਫੌਜੀ ਸਿੰਘ ਵੀਰ ਜੀ ਨੇ
ਵੀਰ ਹਰਵਿੰਦਰ ਸਿੰਘ ਔਰ ਹਰਦੀਪ ਸਿੰਘ ਜੰਮੂ ਔਰ ਲੁਧਿਆਣਾ ਜੀ ਉਹਨਾਂ ਦੇ ਹਵਾਲੇ ਨਾਲ ਕਿਹਾ, ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆਪਣੇ ਇਸ ਵਿਚਾਰ ਚਰਚਾ ਦੇ ਵਿੱਚ। ਔਰ ਅਸੀਂ ਚਾਹਾਂਗੇ ਕਿ ਵੀਰ ਹਰਵਿੰਦਰ ਸਿੰਘ ਹਰਦੀਪ ਸਿੰਘ ਵੀ ਸਾਨੂੰ ਲਿਖਣ ਕਿ ਉਹ ਪ੍ਰੋਗਰਾਮ ਬਾਰੇ ਕੀ ਮਹਿਸੂਸ ਕਰਦੇ ਨੇ, ਓਵਰਆਲ ਉਹਨਾਂ ਦੀ ਸਿੱਖ ਮਸਲਿਆਂ ਪ੍ਰਤੀ ਕੀ ਪਹੁੰਚ ਹੈ ਜੀ। ਸੋ ਇਹਨਾਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।